ਅੱਜ ਲਾਸਟ ਡੇਟ ਆ ਟੈਕਸ ਫਾਈਲ ਕਰਨ ਦੀ, ਅਪ੍ਰੈਲ 18। ਜੇ ਤੁਸੀਂ ਅਮਰੀਕਾ 'ਚ ਰਹਿੰਦੇ ਆ, ਕੈਲੀਫੋਰਨੀਆ ਦੇ ਵਿੱਚ 3 ਕਾਉਂਟੀਜ਼ ਨੂੰ ਛੱਡ ਕੇ ਸਾਰੀਆਂ ਕਾਉਂਟੀਆਂ ਦੇ ਵਿੱਚ ਇਹ ਡੇਟ ਅਕਤੂਬਰ ਮਹੀਨੇ ਤੱਕ ਐਕਸਟੈਂਡ ਕਰ ਦਿੱਤੀ ਗਈ ਸੀ। ਪਰ ਇਸ ਡੇਟ ਨੂੰ ਐਕਸਟੈਂਡ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਤੁਹਾਨੂੰ ਜਿਹੜਾ ਟੈਕਸ ਤੁਸੀਂ ਉਹ ਕਰਦੇ ਆ ਉਹ ਨਹੀਂ ਦੇਣਾ ਪੈਣਾ। ਜੇ ਉਹ ਟੈਕਸ ਤੁਸੀਂ ਜਿਹੜਾ ਉਹਨਾਂ ਨੂੰ ਉਹ ਕਰਦੇ ਆ ਉਹ ਨਹੀਂ ਦਿੰਦੇ ਹੈਗੇ, ਤੇ ਉਹਦੇ ਉੱਤੇ ਜਿਹੜੀ ਆ ਉਹ ਫਿਰ ਪਲੰਟੀ ਪੈ ਸਕਦੀ ਹੈਗੀ ਆ। ਤੇ ਨਾਲ ਦੀ ਨਾਲ ਬਹੁਤ ਸਾਰੇ ਸੈਲਫ ਇੰਪਲਾਇਡ ਹੁੰਦੇ ਹੈਗੇ ਆ, ਬਿਜ਼ਨਸ ਓਨਰ ਆ, ਉਹਨਾਂ ਨੇ ਕੁਆਟਰਲੀ ਟੈਕਸ ਫਾਈਲ ਕਰਨਾ ਹੁੰਦਾ ਆ, ਉਹ ਵੀ ਸੇਮ ਡੇਟ ਹੁੰਦੀ ਆ। ਉਹਦੇ ਨਾਲ ਕੀ ਹੁੰਦਾ ਹੈ ਵੀ ਜਦੋਂ ਫਿਰ ਐਂਡ ਤੇ ਨਹੀਂ ਤਾਂ ਤੁਸੀਂ ਸਾਰੇ ਟੈਕਸ ਦਿੰਦੇ ਆ, ਫਿਰ ਤੁਹਾਨੂੰ ਪਲੰਟੀ ਵੀ ਕਾਫੀ ਜ਼ਿਆਦਾ ਦੇਣੀ ਪੈਂਦੀ ਆ, ਇੰਟਰਸਟ ਵੀ ਜ਼ਿਆਦਾ ਜਿਹੜਾ ਦੇਣਾ ਪੈ ਜਾਂਦਾ ਆ। ਲੇਟ ਪੇਮੈਂਟ ਪਲੰਟੀ 0.5% ਹੁੰਦੀ ਆ ਤੁਹਾਡਾ ਅਨਪੇਡ ਬੈਲੈਂਸ ਪਰ ਮੰਥ ਦੇ ਹਿਸਾਬ ਨਾਲ, ਅਪ ਟੂ 25% ਪਲੱਸ ਇੰਟਰਸਟ। ਤੇ ਇੰਟਰਸਟ ਰੇਟ ਜਿਹੜਾ ਆ ਇਹਨਾਂ ਦਾ ਕਾਫੀ ਹੁੰਦਾ, ਵੈਰੀਫਾਈ ਜਿਹੜਾ ਹੁੰਦਾ ਰਹਿੰਦਾ ਆ। ਆਨਲਾਈਨ ਕਹਿੰਦੇ ਵੀ ਪੇ ਕਰਨਾ ਬੜਾ ਸੌਖਾ ਹੈਗਾ, ਈਜ਼ੀਐਸਟ ਵੇ ਆ ਜਿਹੜੇ ਫਾਈਲਰਸ ਆ ਉਹਨਾਂ ਨੂੰ ਆਨਲਾਈਨ ਟੈਕਸ ਪੇ ਕਰਨਾ। ਸੋ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ ਕੈਲੀਫੋਰਨੀਆ ਦੇ ਵਿੱਚ, ਜੇ ਤੁਸੀਂ ਨਹੀਂ ਟੈਕਸ ਫਾਈਲ ਕੀਤਾ ਹੈਗਾ ਤੇ ਪਲੀਜ਼ ਪੂਰੇ USA 'ਚ ਹੀ ਅੱਜ ਲਾਸਟ ਡੇਟ ਆ ਫਾਈਲ ਕਰਨ ਦੀ। ਕੈਲੀਫੋਰਨੀਆ ਦੀਆਂ 3 ਕਾਉਂਟਰੀਜ਼ ਨੂੰ ਛੱਡ ਕੇ ਬਾਕੀ ਸਾਰੀਆਂ ਕਾਉਂਟਰੀਆਂ 'ਚ ਲੇਟ ਆ, ਪਰ ਜੇ ਤੁਸੀਂ ਟੈਕਸ ਉਹ ਕਰਦੇ ਆ ਉਹ ਤੁਸੀਂ ਪੇਮੈਂਟ ਭੇਜ ਸਕਦੇ ਆ ਆਪਣਾ, ਜਿਹੜਾ ਉੱਥੋਂ ਇੱਕ ਪ੍ਰਿੰਟ ਕਰਕੇ ਫਾਰਮ ਆਨਲਾਈਨ ਪੇ ਕਰ ਸਕਦੇ ਆ ਸੋਰਸ ਕੋਟੀ ਪਾ ਕੇ। ਤੇ ਇਹ ਆਪਣੇ ਟੈਕਸ ਕੰਸਲਟੈਂਟ ਦੇ ਨਾਲ ਜ਼ਰੂਰ ਡਿਸਕਸ ਕਰ ਲਿਓ। 2 ਤਰ੍ਹਾਂ ਦੇ ਟੈਕਸ ਹੁੰਦੇ, ਇੱਕ ਫੈਡਰਲ ਹੁੰਦਾ, ਇੱਕ ਸਟੇਟ ਹੁੰਦਾ ਆ। ਸੋ ਉਹ ਵੀ ਜਿਹੜਾ ਉਹ ਮੇਕ ਸ਼ੋਰ ਕਰ ਲਿਓ ਵੀ ਜੇ ਤੁਹਾਨੂੰ ਚਾਹੇ ਆਟੋਮੈਟਿਕ ਐਕਸਟੈਂਸ਼ਨ ਮਿਲੀ ਆ ਜਾਂ ਤੁਸੀਂ ਆਪ ਐਕਸਟੈਂਸ਼ਨ ਲੈ ਰਹੇ ਹੈਗੇ ਆ, ਜੇ ਤੁਸੀਂ ਚਾਹੁੰਦੇ ਆ ਵੀ ਕੁਛ ਐਵਰੇਜ ਜਿਹਾ ਤੁਹਾਨੂੰ ਪਤਾ ਵੀ ਹਰ ਸਾਲ ਇੰਨਾ ਟੈਕਸ ਤੁਹਾਨੂੰ ਆਉਂਦਾ ਆ, ਜੇ ਇਨਕਮ ਵਧੀ ਆ ਤੇ ਵੱਧ ਆ ਸਕਦਾ ਆ, ਜੇ ਘਟੀ ਆ ਤੇ ਹੋ ਸਕਦਾ ਵੀ ਰਿਟਰਨ ਆ ਜਾਵੇ, ਪਰ ਤੁਸੀਂ ਉਸ ਹਿਸਾਬ ਦੇ ਨਾਲ ਕਰ ਸਕਦੇ ਆ। ਇਹ ਵੀ ਹੋ ਸਕਦਾ ਕਿਉਂਕਿ ਲਾਸਟ ਡੇ ਆ, ਇਹਨਾਂ ਦੇ ਸਿਸਟਮ ਕਰੈਸ਼ ਵੀ ਕਰ ਸਕਦੇ ਆ। ਸੋ ਆਪਣੇ CPA ਦੇ ਨਾਲ ਜਿਹਦੇ ਥਰੂ ਤੁਸੀਂ ਟੈਕਸ ਭਰਦੇ ਆ ਉਹ ਭਰ ਦਿਓ। ਸੋ 18 ਅਪ੍ਰੈਲ ਅੱਜ ਤੇ 18 ਅਪ੍ਰੈਲ ਲਾਸਟ ਡੇ ਆ, ਟੈਕਸ ਡੇ ਜਿਹੜਾ ਇਸ ਨੂੰ ਆਖਿਆ ਜਾਂਦਾ ਆ। ਸੋ ਬੜਾ ਇੰਪੋਰਟੈਂਟ ਜਿਹੜਾ ਉਹ ਦਿਨ ਹੈਗਾ ਆ। ਟੈਕਸ ਨਾ ਭਰਿਆ ਹੋਵੇ ਤੇ ਤੁਸੀਂ ਜੇ ਘਰ ਲੈਣਾ, ਗੱਡੀ ਲੈਣੀ, ਕਈ ਕੁਛ ਲੈਣਾ ਤੇ ਉਹ ਚੀਜ਼ਾਂ 'ਚ ਡਿਲੇ ਹੋ ਜਾਂਦਾ ਆ। ਹੋਰ ਚੀਜ਼ਾਂ ਵੀ ਤੁਸੀਂ ਬਹੁਤ ਕੁਛ ਜਿਹੜੀਆਂ ਇਸ ਦੇ ਨਾਲ ਜੁੜੀਆਂ ਹੁੰਦੀਆਂ ਆ। ਸੋ ਮੇਕ ਸ਼ੋਰ ਕਰੋ ਵੀ ਤੁਹਾਡਾ ਟੈਕਸ ਰੈਕਡ ਇਸ ਹਿਸਾਬ ਦੇ ਨਾਲ ਠੀਕ ਰਵੇ, ਕਲੀਨ ਜਿਹੜਾ ਆ ਉਹ ਰਵੇ। ਤੇ ਬਾਕੀ ਆਟੋਮੈਟਿਕ ਐਕਸਟੈਂਸ਼ਨ ਜਿਨ੍ਹਾਂ ਨੂੰ ਮਿਲੀਆਂ ਗੁੱਡ ਆ, ਜਿਨ੍ਹਾਂ ਨੇ ਐਕਸਟੈਂਸ਼ਨ ਲੈਣੀਆਂ ਆ ਉਹ ਵੀ ਫਾਈਲ ਕਰੋ। ਤੇ ਜਿਨ੍ਹਾਂ ਨੇ ਫਾਈਲ ਕਰ ਦਿੱਤਾ ਹੈ ਆਲਰੇਡੀ ਪਹਿਲਾਂ, ਤਾਂ ਭਾਈ ਪੇਮੈਂਟ ਦੀਆਂ ਡੇਟ ਵੀ ਆ ਰਹੀਆਂ ਹੋਣਗੀਆਂ, ਵੀ ਉਹ ਵੀ ਮੇਕ ਸ਼ੋਰ ਕਰ ਲਿਓ ਵੀ ਸਮੇਂ ਸਿਰ ਪੇ ਕਰ ਲਿਓ। ਜੇ ਕਿਸੇ ਨੂੰ ਵੱਧ ਲੱਗਦਾ ਹੈ ਤੇ ਉਹ ਪਲਾਨ ਵੀ ਬਣਾ ਲੈਂਦੇ ਹੁੰਦੇ ਆ, ਜਿਹੜੇ ਪੇਮੈਂਟ ਪਲਾਨਸ ਜਿਹੜੇ IRS ਦੇ ਨਾਲ ਬਣ ਜਾਂਦੇ ਆ। ਟਾਕ ਟੂ ਯੂਰ CPA ਟੂਡੇ ਵੀ ਉਹਦੇ ਨਾਲ ਜਿਹੜੀ ਉਹ ਤੁਸੀਂ ਜ਼ਰੂਰ ਗੱਲਬਾਤ ਕਰ ਲਓ।